ਸਾਡੇ ਬਜ਼ੁਰਗ ਅਕਸਰ ਅਸਾਂ ਸੇ ਇੱਕ ਦੁਆ ਕਰਦੇ ਹੁੰਦੇ ਨੇ। ਮੈਂ ਅਕਸਰ ਬੜਾ ਹੈਰਾਨ ਹੁੰਨਾ ਕਿ ਮੁਹਤਾਜ ਰੱਬ ਕਿਸੇ ਦਾ ਮੁਹਤਾਜ ਨਾ ਕਰੇ। ਸਾਡੇ ਬਜ਼ੁਰਗ ਤੁਸੀਂ ਆਪਣੇ ਘਰ ਦੇਖਦੇ ਹੋ ਸੁਣਦੇ ਹੋ, ਅਕਸਰ ਉਹਨਾਂ ਇਹ ਦੁਆ ਕੀਤੀ ਹੋ ਸੀ ਕਿ ਅੱਲਾਹ ਤਾਲਾ ਅਸਾਂ ਕਿਸੇ ਦਾ ਮੁਹਤਾਜ ਨਾ ਰਹੇ। ਅਤੇ ਮੈਂ ਅਕਸਰ ਹੈਰਾਨ ਹੁੰਨਾ ਕਿ ਕਿਉਂ ਦੁਆ ਮੰਗਦੇ ਨੇ। ਉਹ ਆਖਦੇ ਨੇ ਬੁਢਾਪੇ ਵੀ ਕਿਸੇ ਦਾ ਰੱਬ ਮੁਹਤਾਜ ਨਾ ਕਰੇ, ਰੱਬ ਦੁਨੀਆਦਾਰੀ ਵੀ ਕਦੇ ਕਿਸੇ ਦਾ ਮੁਹਤਾਜ ਨਾ ਕਰੇ, ਅਤੇ ਕਿਸੇ ਵੀ ਸੈਂਸ ਵੀ ਰੱਬ ਕਿਸੇ ਦਾ ਮੁਹਤਾਜ ਕਦੇ ਨਾ ਰਹੇ। ਇਹ ਜਦੋਂ ਮੈਂ ਵਾਕਿਆ ਪੜ੍ਹਿਆ ਤਾਂ ਮੈਂ ਅਹਿਸਾਸ ਹੋਇਆ ਕਿ ਮੁਹਤਾਜੀ ਜਿਹੜਾ ਹੈ ਕਿ ਕਿਤਨਾ ਅਜ਼ੀਅਤਨਾਕ ਲਮਾ ਹੁੰਦਾ ਹੈ। ਹਕੀਮ ਲੁਕਮਾਨ ਕੋਲੋਂ ਕਿਸੇ ਪੁੱਛਿਆ ਕਿ ਕਦੇ ਕਿਸੇ ਇਨਸਾਨ ਮੌਤ ਕੋਲੋਂ ਵੀ ਜ਼ਿਆਦਾ ਅਜ਼ੀਅਤਨਾਕ ਅਤੇ ਤਕਲੀਫ ਦੇ ਲਮਾ ਦੇਖਿਆ ਆਪਣੀ ਜ਼ਿੰਦਗੀ ਵਿੱਚ। ਅਤੇ ਲੁਕਮਾਨ ਉਸਨੇ ਜਵਾਬ ਦਿੱਤਾ ਹੈ, ਹਾਂ ਬਿਲਕੁਲ, ਉਸ ਸ਼ਖਸ ਮੌਤ ਕੋਲੋਂ ਵੀ ਜ਼ਿਆਦਾ ਅਜ਼ੀਅਤਨਾਕ ਅਤੇ ਤਕਲੀਫ ਦੇ ਲਮਾ ਆਪਣੀ ਜ਼ਿੰਦਗੀ ਵੀ ਦੇਖਿਆ ਜਿਹੜਾ ਸ਼ਖਸ ਕਿਸੇ ਕਮ ਜ਼ਰਫ ਦਾ ਮੁਹਤਾਜ ਹੋ ਗਿਆ ਹੋਵੇ। ਜਿਹੜਾ ਆਲਾ ਜ਼ਰਫ ਇਨਸਾਨ ਕਿਸੇ ਕਮ ਜ਼ਰਫ ਦਾ ਮੁਹਤਾਜ ਹੋ ਜੁਲੇ ਅਤੇ ਉਸ ਆਪਣੀ ਜ਼ਿੰਦਗੀ ਵਿੱਚ ਮੌਤ ਕੋਲੋਂ ਵੀ ਜ਼ਿਆਦਾ ਅਜ਼ੀਅਤਨਾਕ ਲਮਾ ਦੇ ਹੈ। ਅਤੇ ਇਹ ਹਕੀਮ ਲੁਕਮਾਨ ਦੇ ਵਾਕਿਆ ਇਹ ਗੱਲ ਸੁਣਨੇ ਤੋਂ ਬਾਅਦ ਮੈਂ ਅਹਿਸਾਸ ਹੋਇਆ ਕਿ ਅਸਾਂ ਦੇ ਬਜ਼ੁਰਗ ਅਸਾਂ ਦੇ ਬੜੇ ਕਿਉਂ ਦੁਆਵਾਂ ਕਰਦੇ ਨੇ ਸਾਡੇ ਵਾਸਤੇ ਕਿ ਰੱਬ ਕਿਸੇ ਦਾ ਮੁਹਤਾਜ ਨਾ ਕਰੇ। तुसां सारें आस्तै दुआ है कि अल्लाह ताला तुसां सारें बल्कि किसी इंसान ना किसी दुश्मन भी किसी कम ज़र्फ दा मुहताज ना रखे। आमीन।